ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਆ ਕਿ ਯੂਐਸ 1 ਮਿਲੀਅਨ ਬੈਰਲਸ ਆਫ ਆਇਲ ਹਰ ਰੋਜ਼ ਰਿਲੀਜ਼ ਕਰਨ ਜਾ ਰਿਹਾ, ਜਿੱਥੇ ਕਿ ਸਟ੍ਰੈਟਜਿਕ ਪੈਟਰੋਲੀਅਮ ਰਿਜ਼ਰਵ ਰੱਖਿਆ ਹੋਇਆ ਹੈ। ਇਹ ਸੋ ਆਉਣ ਵਾਲੇ 6 ਮਹੀਨਿਆਂ ਦੇ ਵਿੱਚ 1 ਮਿਲੀਅਨ ਬੈਰਲ ਹਰ ਰੋਜ਼ ਰਿਜ਼ਰਵ ਦੇ ਵਿੱਚੋਂ ਵਰਤਿਆ ਜਾਊਗਾ। ਇਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਸਵੇਰੇ ਅਨਾਉਂਸ ਕੀਤਾ ਆ। ਇਹ ਉਸ ਟਾਈਮ ਤੇ ਅਨਾਉਂਸ ਕੀਤਾ ਜਦੋਂ ਐਵਰੇਜ ਅਮਰੀਕਾ ਦੇ ਵਿੱਚ ਗੈਸ ਦੀ ਪ੍ਰਾਈਸ $5 ਆ, ਪਰ ਸਾਡੀ ਸਟੇਟ ਕੈਲੀਫੋਰਨੀਆ ਦੇ ਵਿੱਚ ਇਹ $6 ਦੇ ਕਰੀਬ ਹੈਗੀ ਆ। ਕਹਿੰਦੇ ਵੀ ਪ੍ਰਾਈਸਸ ਇਹਦੇ ਨਾਲ 10 ਸੈਂਟ ਤੋਂ ਲੈ ਕੇ 35 ਸੈਂਟ ਤੱਕ ਡਾਊਨ ਜਾ ਸਕਦੇ ਹੈਗੇ ਆ। ਸੋ ਜੇ ਦੇਖਿਆ ਜਾਵੇ ਆਇਲ ਜਿਹੜਾ ਆ ਬੈਰਲ ਉਹ $101 ਤੇ 65 ਸੈਂਟ ਦੇ ਉੱਤੇ ਟ੍ਰੇਡ ਅੱਜ ਹੋ ਰਿਹਾ ਸੀਗਾ, ਪਰ ਹਜੇ ਵੀ ਗੈਸ ਦੀਆਂ ਪ੍ਰਾਈਸਾਂ ਘਟ ਨਹੀਂ ਰਹੀਆਂ। ਜੀ, ਸੋ ਸਾਰੇ ਜਣੇ ਹਰਜੋਤ ਸਿੰਘ ਜੀ ਇਹ ਗੁਹਾਰ ਲਾ ਰਹੇ ਆ ਵੀ ਸਟੇਟ ਨੂੰ ਆਪਣਾ ਟੈਕਸ ਜਿਹੜਾ ਉਹ ਛੱਡ ਦੇਣਾ ਚਾਹੀਦਾ ਆ, ਪਰ ਕਹਿੰਦੇ ਵੀ ਬਹੁਤ ਘੱਟ ਲੋਕ ਆ ਜਿਹੜਾ ਇਹ ਜਿਹੜੀਆਂ ਰਿਫਾਈਨਰੀਆਂ ਆ ਜਾਂ ਕੰਪਨੀਆਂ ਆ ਇਹਨਾਂ ਨੂੰ ਕਹਿ ਰਿਹਾ ਵੀ ਭਾਈ ਆਪਣੇ ਪ੍ਰੋਫਿਟ ਨੂੰ ਥੋੜਾ ਚਿਰ ਘਟਾ ਲਓ। ਇੰਨੇ ਸਾਲ ਕਹਿੰਦੇ ਵੀ ਪ੍ਰੋਫਿਟ ਤੁਸੀਂ ਸੋਹਣਾ ਜਿਹੜਾ ਉਹ ਬਣਾਇਆ ਆ, ਤੇ ਹੁਣ ਲੋੜ ਪੈਣ ਦੇ ਉੱਤੇ ਲੋਕਾਂ ਦੀ ਮਦਦ ਜਿਹੜੀ ਉਹ ਕਰੋ। ਪਰ ਸਾਰੇ ਜਾਣੇ ਸਰਕਾਰ ਵੱਲ ਨੂੰ ਜਿਹੜੀ ਆ ਟੈਕਸ ਘਟਾਉਣ ਬਾਰੇ ਆਖ ਰਹੇ ਆ। ਸਰਕਾਰ ਖਾਸ ਕਰਕੇ ਕੈਲੀਫੋਰਨੀਆ ਦੀ ਟੈਕਸ ਇਸ ਕਰਕੇ ਜਿਹੜਾ ਉਹ ਹਟਾਉਣਾ ਨਹੀਂ ਚਾਹੁੰਦੀ। ਉਹ ਕਹਿੰਦੇ ਆ ਵੀ ਜੇ ਇੱਕ ਅਸੀਂ ਟੈਕਸ ਘਟਾ ਲਿਆ ਜਾਂ ਹਟਾ ਲਿਆ, ਬਾਅਦ ਚ ਲਾਉਣਾ ਬੜਾ ਔਖਾ ਹੋ ਜਾਣਾ। ਸੋ ਇਸ ਲਈ ਕਹਿੰਦੇ ਵੀ ਉਹਦੇ ਨਾਲ ਉਹ ਤਾਂ $400 ਦਾ ਜਿਹੜਾ ਡੈਬਿਟ ਕਾਰਡ ਹੈਗਾ ਆ, ਗੈਸ ਕਾਰਡ ਆ, ਉਹ ਦੇ ਦਿਓ, ਪਰ ਟੈਕਸ ਉਸੇ ਤਰੀਕੇ ਦੇ ਨਾਲ ਕਲੈਕਟ ਜਿਹੜੇ ਉਹ ਕਰਦੇ ਰਹੀਏ। ਸੋ ਇਹ ਬੜੀ ਇਸ ਤਰੀਕੇ ਦੇ ਨਾਲ ਕੂਟਨੀਤਿਕ ਕਹਿ ਸਕਦੇ ਆ ਵੀ ਇਹਨਾਂ ਨੇ ਜਿਹੜਾ ਫੈਸਲਾ ਆ ਉਹ ਲਿਆ ਹੈਗਾ ਆ। ਸੋ 1 ਮਿਲੀਅਨ ਬੈਰਲ ਹਰ ਮਹੀਨੇ ਹਰ ਦਿਨ ਜਿਹੜਾ ਉਹ ਕੱਢਣਾ ਆਪਣੇ ਭੰਡਾਰ ਦੇ ਵਿੱਚੋਂ। ਇਹ ਹੁਣ ਦੇਖਣਾ ਪਊਗਾ ਵੀ ਇਸ ਨੂੰ ਲੋਕ ਕਿੱਦਾਂ ਲੈਂਦੇ ਆ। ਸੋ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਭਾਈ ਇਹ ਤਾਂ ਐਮਰਜੈਂਸੀ ਲੋੜ ਦੇ ਲਈ ਹੁੰਦੇ ਆ। ਲੋਕਾਂ ਦੀ ਇਹ ਮੰਗ ਹੈਗੀ ਆ, ਖਾਸ ਕਰਕੇ ਕਹਿੰਦੇ ਵੀ ਪ੍ਰਾਈਵੇਟ ਖੇਤਰ ਨੂੰ ਜਿਹੜੀਆਂ ਫੈਡਰਲ ਲੈਂਡਸ ਦੇ ਉੱਤੇ ਪਰਮਿਟਸ ਆ ਉਹ ਦਿੱਤੇ ਜਾਣੇ ਚਾਹੀਦੇ ਆ, ਤਾਂ ਜੋ ਵੱਧ ਤੋਂ ਵੱਧ ਗੈਸ ਜਿਹੜੀ ਉਹ ਪੰਪ ਕਰਨ, ਕਰੂਡ ਆਇਲ ਕੱਢਣ ਤੇ ਉਹਨਾਂ ਨੂੰ ਰਿਫਾਈਨਰੀਜ਼ ਤੱਕ ਪਹੁੰਚਾਉਣ, ਤਾਂ ਜੋ ਉਹ ਗੈਸ ਦੇ ਪ੍ਰਾਈਸਿਸ ਆ ਉਹ ਘਟਣ। ਆਪਣੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਜ਼ਰੂਰ ਕਿਹਾ ਸੀਗਾ ਵੀ ਅਸੀਂ 9,000 ਤੋਂ ਵੱਧ ਪਰਮਿਟ ਦਿੱਤੇ ਹੋਏ ਆ, ਪਰ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਆ ਉਸ ਦੇ ਉੱਤੇ ਡਰਿਲ ਨਹੀਂ ਕਰ ਰਹੀਆਂ। ਸੋ ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ। ਸੋ ਇਹ ਇੱਕ ਜ਼ਰੂਰ ਵੱਡੀ ਸਮੱਸਿਆ ਬਣੀ ਪਈ ਆ। ਐਨਰਜੀ ਇੰਡੀਪੈਂਡੈਂਸ ਅੱਜ ਹਰ ਇੱਕ ਮੁਲਕ ਦੀ ਮੰਗ ਜਿਹੜੀ ਉਹ ਬਣਦੀ ਜਾ ਰਹੀ ਆ। ਬਹੁਤ ਇਹ ਜ਼ਰੂਰੀ ਆ। ਦੁਨੀਆ ਦੇ ਇੱਕ ਹਿੱਸੇ ਦੇ ਵਿੱਚ ਉਥਲ ਪੁਥਲ ਆਪਾਂ ਨੂੰ ਆਪਣੇ ਬੈਕਯਾਰਡ ਦੇ ਵਿੱਚ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੰਦੀ ਆ। ਗਲੋਬਲ ਪਿੰਡ ਦੇ ਜਿੱਥੇ ਫਾਇਦੇ ਆ, ਅਜਿਹੇ ਨੁਕਸਾਨ ਵੀ ਆਪਾਂ ਨੂੰ ਬਹੁਤ ਜ਼ਿਆਦਾ ਝੱਲਣੇ ਪੈਂਦੇ ਆ। ਜੀ ਬਿਲਕੁਲ, ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਪੁਟਿਨ ਲੱਗਦਾ ਆ ਉਹ ਸੈਲਫ ਆਈਸੋਲੇਸ਼ਨ ਪੋਜੀਸ਼ਨ ਦੇ ਵਿੱਚ ਹੈਗਾ, ਕਿਉਂਕਿ ਵਾਈਟ ਹਾਊਸ ਨੇ ਇਹ ਅਨਾਉਂਸਮੈਂਟ ਕੀਤੀ ਆ ਵੀ ਪੈਂਟਾਗਨ ਨੂੰ ਪਤਾ ਚੱਲਿਆ ਆ ਵੀ ਵਲਾਡੀਮੀਰ ਪੁਟਿਨ ਨੂੰ ਮਿਸ ਇਨਫੋਰਮਡ ਕੀਤਾ ਗਿਆ ਸੀ ਉਹਦੇ ਫੌਜੀਆਂ ਵੱਲੋਂ ਵੀ ਅਸੀਂ ਬੜੀ ਤਾਕਤ 'ਚ ਆ, ਪਰ ਦੂਸਰੇ ਪਾਸੇ ਯੂਕਰੇਨ ਵਾਲਿਆਂ ਨੇ ਉਹਨਾਂ ਦੇ ਗੋਡੇ ਚੰਗੇ ਲਵਾਏ ਆ। ਤੇ ਹੁਣ ਜਿਹੜਾ ਕੀਵ ਟਾਊਨ ਆ, ਮੇਨ ਟਾਊਨ ਆ, ਉੱਥੋਂ ਵੀ ਕਾਫੀ ਪਿੱਛੇ ਬੈਕ ਪੁੱਲ ਕੀਤਾ ਰਸ਼ੀਆ ਨੇ। ਪਰ ਯੂਐਸ ਹਜੇ ਵੀ ਥਿੰਕ ਕਰ ਰਿਹਾ ਵੀ ਉਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਦੁਬਾਰਾ ਕਿ ਫਿਰ ਉਹ ਅਟੈਕ ਕਰ ਸਕਦੇ ਹੈਗੇ ਆ। ਇਨਫਲੇਸ਼ਨ ਨੂੰ ਫੈਡਰਲ ਰਿਜ਼ਰਵ ਬੋਰਡ ਬਹੁਤ ਧਿਆਨ ਦੇ ਨਾਲ ਦੇਖ ਰਿਹਾ ਹੈਗਾ, ਤੇ ਕਿਉਂਕਿ ਗੈਸ ਪ੍ਰਾਈਸਿਸ ਬਹੁਤ ਹਾਈ ਆ, ਹੋਰ ਹਰ ਇੱਕ ਤੁਹਾਡਾ ਖਾਣ ਪੀਣ ਵਾਲਾ ਸਮਾਨ ਉਹ ਬਹੁਤ ਮਹਿੰਗਾ ਹੋਇਆ ਪਿਆ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਕਾਮਿਆਂ ਦੇ ਲਈ ਸੀਜ਼ਰ ਸ਼ਾਵੇਜ਼ ਇੱਕ ਅਜਿਹਾ ਨਾਮ ਆ ਜਿਸ ਨੂੰ ਬਹੁਤ ਹੀ ਉਹ ਮਾਣ ਦੇ ਨਾਲ ਲੈਂਦੇ ਆ। ਤੇ ਸਭ ਨੂੰ ਪਤਾ ਹੈ ਵੀ ਫਾਰਮ ਵਰਕਰਸ ਦੇ ਵਿੱਚੋਂ ਇਹ ਮੁੰਡਾ ਜਿਹੜਾ ਉੱਠਿਆ ਤੇ ਉਸ ਨੇ ਲੋਕਾਂ ਦੇ ਲਈ, ਮਜ਼ਦੂਰਾਂ ਦੇ ਲਈ ਖਾਸ ਕਰਕੇ ਅਜਿਹਾ ਕੰਮ ਕੀਤਾ, ਸਿਵਲ ਰਾਈਟਸ ਦੀ ਜਿਹੜੀ ਉਹ ਗੱਲ ਕੀਤੀ। ਅੱਜ ਸੀਜ਼ਰ ਸ਼ਾਵੇਜ਼ ਡੇ ਉਸ ਨੂੰ ਮਨਾਇਆ ਜਾ ਰਿਹਾ ਆ। ਉਧਰ ਬਹੁਤ ਸਾਰੇ ਖੇਤਾਂ 'ਚ ਕਰਨ ਵਾਲੇ ਲੋਕ, ਫਾਰਮ ਵਰਕਰਸ ਆ, ਉਹਨਾਂ ਨੇ ਗਵਰਨਰ ਨਿਊਸਮ ਨੂੰ ਇਹ ਮੰਗ ਕੀਤੀ ਆ ਵੀ ਉਹ ਉਸ ਬਿੱਲ ਦੀ ਸਪੋਰਟ ਕਰਨ, ਉਸ ਦੀ ਹਾਮੀ ਭਰਨ ਜਿਸ ਵਿੱਚ ਯੂਨੀਅਨ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਘਰੋਂ ਵੋਟ ਪਾਉਣ ਦਾ ਅਧਿਕਾਰ ਜਿਹੜਾ ਆ ਉਹ ਮਿਲ ਸਕਦਾ ਆ। ਇਹਨਾਂ ਦਾ ਤਰਕ ਆ ਵੀ ਜਿਸ ਤਰੀਕੇ ਦੇ ਨਾਲ ਆਪਾਂ ਬਾਕੀ ਇਲੈਕਸ਼ਨਸ ਦੇ ਵਿੱਚ ਹੁਣ ਵੋਟ ਜਿਹੜੀ ਘਰੋਂ ਮੇਲ ਕਰ ਸਕਦੇ ਆ,
ਉਸੇ ਤਰੀਕੇ ਦੇ ਨਾਲ ਸਾਨੂੰ ਇਸ ਦੇ ਵਿੱਚ ਵੀ ਸਾਥ ਸਾਨੂੰ ਜਿਹੜੀ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਮਿਲਣਾ ਚਾਹੀਦਾ ਹੈਗਾ। ਸੋ ਬਹੁਤ ਸਾਰੇ ਜਿਹੜੇ ਫਾਰਮ ਵਰਕਰਸ ਆ ਵੱਖ-ਵੱਖ ਸਮਿਆਂ ਦੇ ਉੱਤੇ ਅਜਿਹੇ ਜਿਹੜੇ ਦੌਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਸੋ ਸੀਜ਼ਰ ਸ਼ਾਵੇਜ਼ ਦਾ ਜਿਹੜਾ ਜਨਮ ਦਿਨ ਆ ਉਸ ਨੂੰ ਸੀਜ਼ਰ ਸ਼ਾਵੇਜ਼ ਡੇ ਦੇ ਵਜੋਂ ਜਿਹੜਾ ਉਹ ਮਨਾਇਆ ਜਾਂਦਾ ਆ ਤੇ ਅੱਜ ਦੇ ਦਿਨ 31 ਮਾਰਚ ਨੂੰ ਜਿਹੜਾ ਸੀਜ਼ਰ ਸ਼ਾਵੇਜ਼ ਡੇ ਦੇ ਵਜੋਂ ਜਿਹੜਾ ਕਮੈਮੋਰੇਟ ਕੀਤਾ ਜਾਂਦਾ ਆ।